ਬੀਬੀ ਖਾਲੜਾ ਨੇ ਪੰਜਾਬ 95 ਫਿਲਮ ਨੂੰ ਲੈ ਕੇ ਪੰਥ ਨੂੰ ਲਾਈ ਗੁਹਾਰ। ਸੁਖਪਾਲ ਖਹਿਰਾ ਨੇ ਕੇਜਰੀਵਾਲ ਨੂੰ ਪੰਜਾਬ ਦੇ ਸਾਧਨਾਂ ਦੀ ਦੁਰਵਰਤੋਂ ਨਾ ਕਰਨ ਦੀ ਦਿੱਤੀ ਚੇਤਾਵਨੀ। ਕਿਸਾਨਾਂ ਵੱਲੋਂ ਸੀਐਮ ਦੀ ਚੰਡੀਗੜ੍ਹ ਸਥਿਤ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ। ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦਾ ਦੁਖਾਂਤ ਦਰਸਾਉਂਦੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਪੰਜਾਬ 95 ਨੂੰ ਬਿਨਾਂ ਕੱਟਾਂ ਤੋਂ ਰਿਲੀਜ਼ ਕਰਨ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਲਗਭਗ 2 ਸਾਲ ਪਹਿਲਾਂ ਬਣ ਕੇ ਤਿਆਰ ਫਿਲਮ ਜੋ ਕਿ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਹੈ, ਉਹਨਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਮੰਗ ਕਰਦਿਆਂ ਪੰਥ ਨੂੰ ਪੱਤਰ ਸੌਂਪਿਆ ਗਿਆ ਹੈ ਕਿ ਭਾਈ ਖਾਲੜਾ ਤੇ ਬਣੀ ਇਹ ਫਿਲਮ ਬਿਨਾਂ ਕੱਟਾਂ ਤੋਂ ਰਿਲੀਜ਼ ਹੋਣੀ ਚਾਹੀਦੀ ਹੈ। ਇਸ ਫਿਲਮ ਨੂੰ ਪਰਿਵਾਰ ਦੀ ਸਹਿਮਤੀ ਨਾਲ ਬਣਾਇਆ ਗਿਆ ਹੈ, ਪਰ ਬੋਰਡ ਵੱਲੋਂ ਕੱਟ ਲਾਉਣ ਦੀ ਮੰਗ ਕਰਕੇ ਫਿਲਮ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੇ ਬੋਲਦਿਆਂ ਐਸਜੀਪੀਸੀ ਸਕੱਤਰ ਨੇ ਕਿਹਾ ਕਿ ਇਹ ਫਿਲਮ ਬਿਨਾਂ ਕੱਟਾਂ ਤੋਂ ਹੀ ਰਿਲੀਜ਼ ਹੋਣੀ ਚਾਹੀਦੀ ਹੈ ਤੇ ਇਸ ਨੂੰ ਯਕੀਨੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਜਲਦ ਹੀ ਕਾਰਵਾਈ ਵੀ ਜ਼ਰੂਰ ਕਰੇਗੀ। ਜਸਵੰਤ ਸਿੰਘ ਖਾਲੜਾ ਉਹਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਆਪਾ ਵੀ ਕੁਰਬਾਨ ਕੀਤਾ, ਆਪਣਾ ਜੀਵਨ ਵੀ ਕੁਰਬਾਨ ਕੀਤਾ। ਉਹਨਾਂ ਦੇ ਨਾਲ ਸੰਬੰਧਿਤ ਉਹਨਾਂ ਦੇ ਪਰਿਵਾਰ ਦੀ, ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਉਹਦੇ ਵੱਲੋਂ ਨਾ ਇੱਕ ਚਿੱਠੀ ਪੰਥ ਦੇ ਨਾਲ ਜਾਰੀ ਕੀਤੀ ਗਈ। 2-4 ਦਿਨ ਹੋ ਗਿਆ। ਇਹ ਚਿੱਠੀ ਹੈ ਜਿਹੜੀ ਪੰਥ ਦੇ ਨਾਲ ਜਾਰੀ ਕੀਤੀ ਗਈ ਆ। ਇਹ ਚਿੱਠੀ ਇੱਕ ਫਿਲਮ ਬਣੀ ਆ ਜਿਹੜੀ 2 ਸਾਲ ਤੋਂ ਪਹਿਲਾਂ ਦੀ ਬਣੀ ਆ ਤੇ ਪੰਜਾਬ 95 ਨਾਮ ਆ ਫਿਲਮ ਦਾ। ਉਸ ਨੂੰ ਬੜੇ ਗੇੜੇ ਕਢਾਏ ਜਾ ਰਹੇ ਆ। ਜਿਹੜਾ ਸਾਡਾ ਸੈਂਸਰ ਬੋਰਡ ਆ ਹੁਣ ਅਖੀਰ ਤੇ ਇੱਥੇ ਤੱਕ ਆ ਗਈ ਗੱਲ ਕਿ ਉਹਦੇ 'ਚ 120 ਕੱਟ ਲਾਉਣ ਦਾ ਐਲਾਨ ਹੋ ਗਿਆ ਵੀ ਜੇ ਤੁਸੀਂ 120 ਕੱਟ ਲਾਉਂਦੇ ਹੋ, ਉਸ ਕੱਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਦਾ ਨਾਮ ਵੀ ਨਹੀਂ ਹੋਣਾ ਚਾਹੀਦਾ, ਉਹ ਸਥਾਨ ਵੀ ਨਹੀਂ ਜਿੱਦਾਂ ਦੇ ਨਾਮ ਜ਼ਿਕਰ ਕੀਤੇ ਆ ਉਹ ਵੀ ਨਹੀਂ ਹੋਣੇ ਚਾਹੀਦੇ, ਤੇ ਗੁਰਬਾਣੀ ਦੀਆਂ ਜਿਹੜੀਆਂ ਕੀਰਤਨ ਦੀਆਂ ਧੁਨਾਂ ਨੇ ਉਹਦੇ ਵਿੱਚ ਉਸ ਸਮੇਂ ਦੇ ਨਾਲ ਸੰਬੰਧਿਤ ਉਹ ਵੀ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਸੋ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਸੋ ਸਾਡੇ ਮਨ ਨੂੰ ਵੀ ਬਹੁਤ ਵੱਡੀ ਠੇਸ ਆ। ਮੈਂ ਉਸ ਫਿਲਮ ਦੇ ਬਾਰੇ 'ਚ ਪੂਰੀ ਦੀ ਪੂਰੀ ਜਾਣਕਾਰੀ ਰੱਖਦਾ। ਉਹ ਜਾਣਕਾਰੀ ਕਿਵੇਂ ਰੱਖਦਾ ਉਹ ਵੱਖਰਾ ਵਿਸ਼ਾ। ਉਹ ਉਸ ਗੱਲ ਨੂੰ ਲੈ ਕੇ ਬੀਬੀ ਖਾਲੜਾ ਨੇ ਇੱਕ ਬੇਨਤੀ ਕੀਤੀ ਆ ਕਿ ਉਹ ਜਿਹੜੇ ਜਸਵੰਤ ਸਿੰਘ ਖਾਲੜਾ ਵਾ ਉਹ ਕੌਮ ਨੂੰ ਸਮਰਪਿਤ ਆ। ਉਹਨਾਂ ਦਾ ਨਿੱਜੀ ਮਾਮਲਾ ਨਹੀਂ ਸੀ। ਜਿਸ ਟਾਈਮ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਉਦੋਂ ਅਕਾਲੀ ਦਲ ਦੇ ਉਹ ਹਿਊਮਨ ਰਾਈਟਸ ਦੇ ਕਹਿੰਦਾ ਜਨਰਲ ਸੈਕਟਰੀ ਸੀ ਤੇ ਜਿੱਡੀ ਵੱਡੀ ਗੱਲ ਕੀਤੀ ਆ ਉਹ ਬਹੁਤ ਵੱਡੀ ਗੱਲ ਆ। ਸਿੱਖਾਂ ਦੀ ਨਸਲਕੁਸ਼ੀ ਸ਼ਬਦ ਅਸੀਂ ਕਹਿੰਦੇ ਆ, ਪਰ ਉਸ ਨਸਲਕੁਸ਼ੀ ਦੇ ਸਬੂਤ ਆ ਜਿਹੜੇ ਉਹ ਪੰਜਾਬ 95 ਦੇ ਵਿੱਚ ਜਿਹੜੇ ਸਾਹਮਣੇ ਦਿਖਾਏ ਗਏ ਆ ਉਹਦੇ ਮੁਕਾਬਲੇ ਤਾਂ ਮੈਂ ਕਹਿੰਦਾ ਵੀ ਇਸ ਜ਼ਿੰਦਗੀ 'ਚ ਮੈਂ ਏਡੀ ਵੱਡੀ ਇਸ ਤਰ੍ਹਾਂ ਦੀ ਇਤਿਹਾਸ ਦਰਸਾਉਂਦੀ ਕੋਈ ਫਿਲਮ ਨਹੀਂ। ਉਹ ਫਿਲਮ 'ਚ ਕਿਤੇ ਵੀ ਕੋਈ ਮਨੋਰੰਜਨ ਦੀ ਗੱਲ ਨਹੀਂ ਹੈਗੀ। ਤੱਥਾਂ ਦੇ ਆਧਾਰ ਤੇ ਜੋ ਕੁਛ 84 ਤੋਂ ਬਾਅਦ 10 ਸਾਲ ਇੱਕ ਦਹਾਕਾ ਜਿਹੜਾ ਇਸ ਪੰਜਾਬ ਦੇ ਵਿੱਚ ਗਵਰਨਰੀ ਰਾਜ ਜਾਂ ਬੇਅੰਤ ਸਿੰਘ ਦੇ ਰਾਜ 'ਚ KPS ਦੇ ਰਾਜ 'ਚ ਜੋ ਕੁਛ ਵਾਪਰਿਆ ਉਹਦੀ ਮੂੰਹ ਬੋਲਦੀ ਤਸਵੀਰ ਆ ਕਿ ਕਿਵੇਂ ਉਹ ਜਿਹੜਾ ਖਾਲੜਾ ਸਾਹਿਬ ਨੇ ਕਿਵੇਂ ਇਹ ਤੱਥ ਇਕੱਠੇ ਕੀਤੇ ਕਿ ਬੰਦਾ ਲੈ ਜਾਣਾ, ਮਾਰ ਕੇ ਉਹਨੂੰ ਲੈ ਆਉਣਾ ਤੇ ਉਹਨੂੰ ਅਣਪਛਾਤਾ ਕਹਿ ਕੇ ਉਹਨੂੰ ਸਾੜ ਦੇਣਾ। ਤੇ ਇਹ ਕਈ ਕਾਂਡ ਐਸੇ ਵੀ ਆ ਜਿਹੜੇ ਕਿ ਉਹ ਬੰਦੇ ਮਾਰੇ ਉਹਨਾਂ ਨੇ ਪਰ ਉਹਨਾਂ ਦੇ ਸਾਹ ਚੱਲਦੇ ਸੀ, ਉਹ ਫੇਰ ਹਸਪਤਾਲ 'ਚੋਂ ਖੋਹ ਕੇ ਮੋਰਚਰੀ 'ਚੋਂ ਖੋਹ ਕੇ ਲਿਜਾ ਕੇ ਉਹ ਦੁਬਾਰਾ ਮਾਰਤੇ। ਸੋ ਇਹ ਜਿਹੜੀ ਫਿਲਮ ਆ ਕਿਸੇ ਵੀ ਤਰ੍ਹਾਂ ਸਿਆਸਤ ਦਾ ਪ੍ਰਭਾਵਿਤ ਨਹੀਂ ਆ, ਕੋਈ ਸਿਆਸਤ ਦੀ ਗੱਲ ਨਹੀਂ ਕਰਦੀ। ਇਹ ਜਿਹੜਾ ਨਿਜ਼ਾਮ ਸੀਗਾ ਉਸ ਸਮੇਂ ਜਿਹਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਸਹੀ ਨਸਲਕੁਸ਼ੀ ਕੀਤੀ। ਆਪਾਂ ਸਾਰੇ ਜਾਣਦੇ ਹਾਂ, ਤੁਸੀਂ ਇਸ ਮਾਝੇ ਨਾਲ ਸੰਬੰਧਿਤ ਹੋ ਵੀ ਕਈ ਪਿੰਡ ਐਸੇ ਸੀ ਜਿਨ੍ਹਾਂ 'ਚ 20-20 ਸਾਲ ਜਿਹੜੀ ਆ ਜੰਨ ਨਹੀਂ ਚੜੀ। ਇਹ ਦੁਖਾਂਤ ਆ ਸਿੱਖਾਂ ਦਾ। ਸੋ ਉਸ ਦੁਖਾਂਤ ਨਾਲ ਸੰਬੰਧਿਤ ਸਾਡੇ ਦਿਲ ਤੇ ਇੱਕ ਦਰਦ ਹੈ ਕਿ ਉਹ ਦੁਖਾਂਤ ਅੱਜ ਦੀ ਪੀੜ੍ਹੀ ਦੇ ਅੰਦਰ ਤੇ ਦੁਨੀਆ ਦੇ ਅੰਦਰ ਪਰਦੇ ਰਾਹੀਂ ਫਿਲਮ ਦੇ ਰਾਹੀਂ ਜਿਹੜਾ ਆਉਣਾ ਚਾਹੀਦਾ। ਸੋ ਇਹ ਸਰਕਾਰਾਂ ਜਾਂ ਸੈਂਸਰ ਬੋਰਡ, ਮੈਂ ਹੈਰਾਨ ਇਸ ਗੱਲ ਤੋਂ। ਮੇਰੇ ਕੋਲ ਤਾਂ ਇੱਕ ਸਵਾਲ ਸੀਗਾ ਪਰ ਉਹ ਸਵਾਲ ਦਾ ਜਵਾਬ ਨਹੀਂ ਮਿਲਿਆ। ਜੇ ਰਾਜਨੀਤਿਕ ਤੌਰ ਤੇ ਕਰੀਏ, ਕਿਉਂ ਭਾਰਤੀ ਜਨਤਾ ਪਾਰਟੀ ਕਾਂਗਰਸ ਵੱਲੋਂ ਕੀਤੇ ਜ਼ੁਲਮਾਂ ਤੇ ਜ਼ਬਰ ਦੇ ਉੱਤੇ ਮਿੱਟੀ ਪਾਉਣਾ ਚਾਹੁੰਦੀ ਆ? ਕਿਉਂਕਿ ਸੈਂਸਰ ਬੋਰਡ ਜਿਹੜਾ ਸੈਂਟਰ ਦੇ ਅੰਦਰ ਆ, ਕੇਂਦਰ ਦੇ ਅੰਡਰ ਆ। ਅੱਜ ਅਸੀਂ ਇਸ ਮਾਮਲੇ 'ਚ ਜਿਹੜੀ ਬੀਬੀ ਪਰਮਜੀਤ ਕੌਰ ਜੀ ਨੇ ਜਿਹੜੀ ਇੱਕ ਵੇਦਨਾ ਜ਼ਾਹਰ ਕੀਤੀ ਆ, ਉਸ ਗੱਲ ਨੂੰ ਲੈ ਕੇ ਅਕਾਲ ਤਖਤ ਸਾਹਿਬ ਜਿਹੜਾ ਫੈਡਰੇਸ਼ਨ ਦਾ ਇੱਕ ਵਫਦ ਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਆ। ਭਾਵੇਂ ਕਿ ਉਹਨਾਂ ਨੂੰ ਇਸ ਗੱਲ ਬਾਰੇ ਪਹਿਲਾਂ ਵੀ ਜਾਣਕਾਰੀ ਸੀ,
ਪਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਸ ਫਿਲਮ ਨੂੰ ਜਿਵੇਂ ਇਹਦੇ ਵਿੱਚ ਜ਼ਿਕਰ ਕੀਤਾ ਗਿਆ, ਅਕਾਲ ਤਖਤ ਸਾਹਿਬ ਦੇ ਬਾਰੇ ਜ਼ਿਕਰ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਲਮ ਦੇਖਣ ਦੇ ਆਪਣਾ ਸੰਦੇਸ਼ ਦੇਣ ਦੀ ਬੇਨਤੀ ਕਰਦੇ ਹਾਂ। ਤੇ ਬਿਲਕੁਲ ਸਿੱਖਾਂ ਦੀ ਸਰਮੌਰ ਸੰਸਥਾ, ਸਿੱਖਾਂ ਨਾਲ ਸੰਬੰਧਿਤ ਮਾਮਲਾ ਵਾ, ਸਿੱਖਾਂ ਦੀ ਨਸਲਕੁਸ਼ੀ ਦਾ ਮਸਲਾ, ਤੇ ਇਹ ਦੋਨੇ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਇਸ ਬਾਰੇ ਵਿਚਾਰ ਦੇਣਾ ਚਾਹੀਦਾ। ਸੋ ਸਿੰਘ ਸਾਹਿਬ ਨੇ ਇਹ ਸਾਰੀ ਵਿਚਾਰ ਜਿਹੜੀ ਆ ਬਹੁਤ ਥਰਮੇ ਨਾਲ ਸਮਝੀ ਆ ਤੇ ਸੁਣੀ ਆ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਦੇ ਹੈਲੀਕਾਪਟਰ ਅਤੇ ਹੋਰ ਸਾਧਨਾਂ ਦੀ ਦੁਰਵਰਤੋਂ ਦਾ ਇਲਜ਼ਾਮ ਲਗਾਇਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਤੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਵਿੱਚੋਂ 1 ਲੱਖ ਕੇਵਲ ਆਮ ਆਦਮੀ ਪਾਰਟੀ ਦੀ ਨਲਾਇਕੀ ਤੇ ਗਲਤ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਪੰਜਾਬ ਨੂੰ ਇੰਨਾ ਕਰਜ਼ਾਈ ਬਣਾ ਦੇਣਾ ਹੈ ਕਿ ਪੰਜਾਬ ਉਜੜਨ ਕਿਨਾਰੇ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੇ ਕਿਸੇ ਵਿਧਾਇਕ ਦੇ ਜਿੱਤਣ ਤੇ ਜੰਮੂ ਪੰਜਾਬ ਦੇ ਹੈਲੀਕਾਪਟਰ ਤੇ ਗਏ, ਜਿਸ ਵਿੱਚ ਉਨ੍ਹਾਂ ਨਾਲ ਸੰਜੇ ਸਿੰਘ, ਵਿਭਵ ਕੁਮਾਰ ਤੇ ਭਗਵੰਤ ਮਾਨ ਸਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਵਿੱਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ, ਪੰਜਾਬ ਕਰਜ਼ਾਈ ਹੁੰਦਾ ਜਾ ਰਿਹਾ ਹੈ, ਪਰ ਆਮ ਆਦਮੀ ਪਾਰਟੀ ਹਜੇ ਵੀ ਆਪਣੇ ਫਾਲਤੂ ਤੇ ਨਿੱਜੀ ਲਾਭਾਂ ਲਈ ਪੰਜਾਬ ਦਾ ਪੈਸਾ ਬਰਬਾਦ ਕਰ ਰਹੀ ਹੈ। ਪੰਜਾਬ ਦਾ ਹੈਲੀਕਾਪਟਰ ਅਰਵਿੰਦ ਕੇਜਰੀਵਾਲ ਜੀ ਔਰ ਸੰਜੇ ਸਿੰਘ, ਇਹਨਾਂ ਦਾ ਇੱਕ ਪੀਏ ਜਿਹੜਾ ਕਿ ਉੱਥੇ ਸਵਾਤੀ ਮਾਲੇਵਾਲ ਨੂੰ ਜਿਹਨੇ ਕੁੱਟਿਆ ਸੀ, ਜਿਹੜਾ ਜੇਲ੍ਹ ਰਹਿ ਕੇ ਆਇਆ, ਮਿਸਟਰ ਵੈਭਵ, ਅਤੇ ਹੋਰ ਸਵਾਰੀਆਂ ਨਾਲ ਅਫਕੋਰਸ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ, ਕਿਉਂਕਿ ਜੇ ਸੀਐਮ ਨਾ ਜਾਵੇ ਤਾਂ ਹੈਲੀਕਾਪਟਰ ਜੰਮੂ ਕਿੱਦਾਂ ਜਾਣਾ ਸੀਗਾ। ਅਰਵਿੰਦ ਕੇਜਰੀਵਾਲ ਨਾ ਮੁੱਖ ਮੰਤਰੀ ਨੇ ਦਿੱਲੀ ਦੇ, ਨਾ ਉਹ ਪੰਜਾਬ ਦੇ ਕਿਸੇ ਅਹੁਦੇ ਦੇ ਵਿਰਾਜਮਾਨ ਨੇ। ਸੋ ਪਹਿਲੀ ਗੱਲ ਤਾਂ ਇਹ ਆ, ਅਸੂਲਨ ਅਤੇ ਨੈਤਿਕ ਤੌਰ ਤੇ ਦੋਨੋਂ ਤਰ੍ਹਾਂ ਨਾਲ ਇਹਨਾਂ ਦਾ ਹੈਲੀਕਾਪਟਰ ਪੰਜਾਬ ਦਾ ਜੰਮੂ ਲੈ ਕੇ ਜਾਣਾ ਉਹ ਗਲਤ ਹੈ। ਔਰ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਸਾਡੀ ਸਟੇਟ ਬਿਲਕੁਲ ਉਜੜਨ ਦੇ ਕਿਨਾਰੇ ਆ। ਅਸੀਂ ਲਗਭਗ 40-45 ਹਜ਼ਾਰ ਕਰੋੜ ਰੁਪਇਆ ਸਾਲ ਦਾ ਵਿਆਜ ਦੇ ਰਹੇ। ਸ਼ੁਰੂ 'ਚ ਆਮ ਆਦਮੀ ਪਾਰਟੀ ਨੇ ਕਿਹਾ ਜੇ ਅਸੀਂ ਐਮਐਲਏ ਦੀਆਂ ਮਲਟੀਪਲ ਪੈਨਸ਼ਨ ਕੱਟਾਂਗੇ, ਪੈਸੇ ਬਚਾਵਾਂਗੇ। ਉਹ ਤਾਂ ਬਹੁਤ ਥੋੜਾ ਜਿਹਾ ਪੈਸਾ ਸੀਗਾ। ਜਿੰਨਾ ਪੈਸਾ ਪੰਜਾਬ ਦੇ ਜਹਾਜ਼ ਨੂੰ ਕਦੀ ਦੇਸ਼ ਦੇ ਕਿਸੇ ਕੋਨੇ 'ਚ, ਕਦੀ ਕਿਸੇ ਕੋਨੇ 'ਚ, ਔਰ ਸਾਡਾ ਹੈਲੀਕਾਪਟਰ ਜਿਹੜਾ ਵਾ, ਇਕੱਲਾ ਇਹਨੇ ਹੀ ਮੇਰੇ ਹਿਸਾਬ ਨਾਲ ਜਿਹੜਾ ਪੰਜਾਬ ਦੀਆਂ ਐਮਐਲਏ ਦੀ ਮਲਟੀਪਲ ਪੈਨਸ਼ਨਾਂ ਕੱਟੀਆਂ, ਉਹਦੇ ਨਾਲੋਂ ਵੱਧ ਖਰਚਾ ਤਾਂ ਇਹਦੇ ਤੇ ਕਰਤਾ। ਔਰ ਇਸ ਤੋਂ ਇਲਾਵਾ ਜਿਹੜੀ ਪਬਲਿਸਿਟੀ ਹੋ ਰਹੀ ਸਾਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਵੱਲੋਂ, ਹਰ ਅਖਬਾਰ ਵਿੱਚ, ਹਰ ਏਅਰਪੋਰਟ ਤੇ, ਹਰ ਗਲੀ ਕੂਚੇ 'ਚ, ਉਹ ਤੁਸੀਂ ਅੰਦਾਜ਼ਾ ਲਾ ਸਕਦੇ ਪੰਜਾਬ ਦਾ ਕਿੰਨਾ। ਪਰ ਅੱਜ ਜਿਹੜਾ ਮੇਰਾ ਮਕਸਦ ਇਹ ਕਹਿਣ ਦਾ ਸੀਗਾ ਕਿ ਅਰਵਿੰਦ ਕੇਜਰੀਵਾਲ ਉੱਦਾਂ ਬਹੁਤ ਕਹਿੰਦੇ ਨੇ ਕਿ ਅਸੀਂ ਨੈਤਿਕਤਾ ਦੇ ਮੁਦਈ ਹਾਂ, ਅਸੀਂ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਹਾਂ, ਅਸੀਂ ਬਿਲਕੁਲ ਬਾਕੀ ਪਾਰਟੀਆਂ ਬਹੁਤ ਮਾੜੀਆਂ ਨੇ। ਪਰ ਮੈਂ ਕਹਿਣਾ ਚਾਹੁੰਦਾ ਕਿ ਕਦੀ ਕਾਂਗਰਸ ਦੇ ਪਿੱਛੇ ਸਰਕਾਰ ਰਹੀ ਆ, ਤੁਸੀਂ ਦੇਖਿਆ ਕਿ ਪੰਜਾਬ ਦੇ ਜਹਾਜ਼ ਵਿੱਚ ਜਾਂ ਹੈਲੀਕਾਪਟਰ ਵਿੱਚ ਕਦੀ ਕੋਈ ਸ਼੍ਰੀਮਤੀ ਸੋਨੀਆ ਗਾਂਧੀ ਜਾਂ ਕੋਈ ਕਾਂਗਰਸ ਦਾ ਦਿੱਲੀ ਦੇ ਜਿਹੜੇ ਆਗੂ ਸੀਗੇ ਉਹ ਆਣ ਕੇ ਪੰਜਾਬ ਦਾ ਹੈਲੀਕਾਪਟਰ ਯੂਜ਼ ਕਰਕੇ ਕਿਸੇ ਹੋਰ ਸਟੇਟ ਵਿੱਚ ਜਾ ਰਹੇ ਨੇ? ਇਹ ਸਰਾਸਰ ਗਲਤ ਹੈ। ਕੱਲੀ ਇਹ ਅਨੈਤਿਕਤਾ ਨਹੀਂ ਕਰ ਰਹੇ ਕੇਜਰੀਵਾਲ ਸਾਹਿਬ। ਜਦੋਂ ਉਹਨਾਂ ਨੂੰ ਦਿੱਲੀੋਂ ਚੀਫ ਮਿਨਿਸਟਰ ਦੇ ਅਹੁਦੇ ਤੋਂ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਤੇ ਇਸਤੀਫਾ ਦੇਣਾ ਪਿਆ, ਤਾਂ ਉਹਨਾਂ ਨੂੰ ਘਰ ਛੱਡਣਾ ਪਿਆ ਦਿੱਲੀ ਦਾ, ਜਿਹੜਾ ਸਰਕਾਰੀ ਰਿਹਾਇਸ਼ ਸੀ, ਕਿ ਬੜਾ ਵੱਡਾ ਘਰ ਬਣਾਇਆ ਸੀ, ਸ਼ੀਸ਼ ਮਹਿਲ ਉਸ ਦਾ ਨਾਮ ਸੀਗਾ। ਤੇ ਉਹਨਾਂ ਨੇ ਦੇਖਿਆ ਕਿ ਮੈਂ ਕਿੱਥੇ ਰਵਾਂ ਹੁਣ। ਅਕਸਰ ਉੱਦਾਂ ਤਾਂ ਕਹਿੰਦੇ ਅਸੀਂ ਆਮ ਆਦਮੀ ਆ ਜੀ, ਆਮ ਆਦਮੀ ਤਾਂ ਕਿਸੇ ਵੀ ਜਗ੍ਹਾ ਦੇ ਉੱਤੇ ਰਹਿ ਸਕਦੇ ਸੀਗੇ, ਲੇਕਿਨ ਫਿਰ ਇਹਨਾਂ ਨੇ ਰਾਜ ਸਭਾ ਦਾ ਇੱਕ ਐਮਪੀ ਆ ਆਮ ਆਦਮੀ ਪਾਰਟੀ ਦਾ ਪੰਜਾਬ ਤੋਂ, ਮਿਸਟਰ ਅਸ਼ੋਕ ਮਿੱਤਲ, ਲਵਲੀ ਯੂਨੀਵਰਸਿਟੀ ਵਾਲਾ, ਉਹਨੇ ਕਿਹਾ ਤੂੰ ਆਪਣਾ ਘਰ ਖਾਲੀ ਕਰ, ਅਸੀਂ ਤੇਰੇ ਵੱਡੇ ਘਰ ਵਿੱਚ, ਕੋਈ 1.5-2 ਏਕੜ ਦਾ ਘਰ ਹੈ ਦਿੱਲੀ ਜਿਹੜਾ ਐਮਪੀਜ਼ ਨੂੰ ਮਿਲਦਾ ਹੈ, ਉਹਦੇ 'ਚ ਉਹਨਾਂ ਦਾ ਅਧਿਕਾਰ ਸੀਗਾ, ਲੇਕਿਨ ਕੇਜਰੀਵਾਲ ਸਾਹਿਬ ਨੇ ਉਹਦੇ ਤੇ ਵੀ ਕਬਜ਼ਾ ਕੀਤਾ ਵਾ। ਸਿਮਿਲਰਲੀ ਮਨੀਸ਼ ਸਿਸੋਦੀਆ ਨੇ, ਜਿਹੜੇ ਉਹਨਾਂ ਦੇ ਕੋਈ ਹੋਰ ਮੈਂਬਰ ਰਾਜ ਸਭਾ ਨੇ, ਸ਼ਾਇਦ ਹਰਿਆਣੇ ਤੋਂ ਨੇ, ਉਹਨਾਂ ਦੇ ਘਰ ਦੇ ਉੱਤੇ ਮਨੀਸ਼ ਸਿਸੋਦੀਆ ਜੀ ਦਾ ਕਬਜ਼ਾ ਹੋ ਗਿਆ। ਲੈ ਵੀ ਇਹ ਕਿੱਥੋਂ ਦੀ ਬਦਲਾਵ ਦੀ ਰਾਜਨੀਤੀ ਹੈ, ਮੈਨੂੰ ਸਮਝਾਇਓ ਜ਼ਰਾ। ਇਹ ਕਿੱਥੋਂ ਦੀ ਨੈਤਿਕਤਾ ਹੈ, ਕਿੱਥੋਂ ਦੀ ਮੋਰੈਲਿਟੀ ਹੈ? ਇਹ ਕਿੱਥੇ ਮਗਰਲੀਆਂ ਪਾਰਟੀਆਂ ਨਾਲੋਂ ਕੀ ਅੰਤਰ ਪਾ ਕੇ, ਬਲਕਿ ਮੈਂ ਤਾਂ ਕਹਿੰਦਾ ਕਿ ਉਹਨਾਂ ਨਾਲੋਂ ਵੀ ਜ਼ਿਆਦਾ ਤੁਸੀਂ ਨਿਵਾਣ ਵੱਲ ਰਾਜਨੀਤੀ ਨੂੰ ਲੈ ਕੇ ਜਾ ਰਹੇ। ਇੱਥੇ ਬਸ ਨਹੀਂ, ਅੱਜ ਪੰਜਾਬ ਦਾ ਕਿਸਾਨ ਤੇ ਜ਼ਿਮੀਂਦਾਰ ਤੇ ਖੇਤ ਮਜ਼ਦੂਰ ਹਤਾਸ਼ ਆ, ਲੇਬਰ ਹਤਾਸ਼ ਆ, ਆੜਤੀਏ ਹਤਾਸ਼ ਨੇ, ਸ਼ੈਲਰ ਵਾਲੇ ਹਤਾਸ਼ ਨੇ, ਕਿਉਂਕਿ ਪੰਜਾਬ ਵਿੱਚ ਅੱਜ 14ਵੇਂ ਦਿਨ ਵੀ ਜਿਹੜੀ ਝੋਨੇ ਦੀ ਖਰੀਦ ਬਿਲਕੁਲ ਨਹੀਂ ਹੋ ਰਹੀ। ਮੰਡੀਆਂ ਦੇ ਵਿੱਚ ਜਾਮ ਲੱਗੇ ਹੋਏ ਨੇ। ਕੱਲ ਕਿਸਾਨ ਯੂਨੀਅਨਾਂ ਨੇ ਸਾਰਿਆਂ ਨੇ ਰੇਲ ਰੋਕੋ ਤੇ ਸੜਕ ਰੋਕੋ ਪ੍ਰੋਗਰਾਮ ਦਿੱਤਾ, ਲੇਕਿਨ ਸਰਕਾਰ ਟਸ ਤੋਂ ਮਸ ਨਹੀਂ ਹੋਈ। ਭਗਵੰਤ ਸਿੰਘ ਜੀ ਚੰਡੀਗੜ੍ਹ ਬੈਠ ਕੇ ਡੀਸੀ ਅਫਸਰਾਂ ਨੂੰ ਸੱਦ ਕੇ ਬਸ ਖਰੀਦ ਦੇ ਪ੍ਰਬੰਧ ਸਾਰੇ ਮੁਕੰਮਲ ਹੋ ਗਏ। ਚੰਡੀਗੜ੍ਹੋਂ ਕਹੀ ਜਾਂਦੇ ਏਸੀ ਕਮਰਿਆਂ 'ਚੋਂ ਬੈਠੇ, ਲੇਕਿਨ ਮੰਡੀਆਂ ਦੇ ਵਿੱਚ ਜਿਹੜਾ ਉਹ ਧਾਂਕਾਂ ਲੱਗੀਆਂ ਪਈਆਂ ਨੇ, ਮਾਲ ਜਮਾ ਹੋਇਆ, ਸਟੋਰੇਜ ਦਾ ਕੋਈ ਪ੍ਰਬੰਧ ਨਹੀਂਗਾ। ਔਰ
ਇਹਦੇ ਨਾਲ ਡੀਏਪੀ ਦੀ ਬਹੁਤ ਵੱਡੀ ਸ਼ਾਰਟੇਜ ਚੱਲ ਰਹੀ ਹੈ। ਜਿਹੜੀ ਕਣਕ ਦੀ ਬਿਜਾਈ ਹੋਣੀ ਆ, ਜਿਹੜੀ ਸਾਡੀ ਡੀਏਪੀ ਖਾਦ ਹੈ, ਉਹ ਨਹੀਂ ਮਿਲ ਰਹੀ। ਪਰ ਸਾਡੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਔਰ ਬਦਲਾਵ ਪਾਰਟੀ ਨੂੰ ਜੰਮੂ ਜਾਣਾ ਬਿਹਤਰ ਹੈ। ਜੇ ਜਾਣਾ ਵੀ ਸੀ ਤਾਂ ਜੰਮੂ ਤੋਂ ਰੋਜ਼ ਫਲਾਈਟ ਜਾਂਦੀ, ਦਿੱਲੀ ਤੋਂ ਜੀ, ਚੰਡੀਗੜ੍ਹ ਤੋਂ ਵੀ ਆਰਡੀਨਰੀ ਫਲਾਈਟਸ ਜਾਂਦੀਆਂ ਨੇ, ਟ੍ਰੇਨਾਂ ਜਾਂਦੀਆਂ ਨੇ ਬਹੁਤ ਸਾਰੀਆਂ ਨੇ। ਤੁਸੀਂ ਦਿੱਲੀੋਂ ਜਹਾਜ਼ ਜਾਂ ਆਪਣਾ ਟ੍ਰੇਨ ਫੜ ਕੇ ਜੰਮੂ ਜਾ ਸਕਦੇ ਸੀ। ਲੇਕਿਨ ਇਹ ਜਿਹੜਾ ਕੱਲ ਸਾਡਾ ਹੈਲੀਕਾਪਟਰ ਵਰਤਿਆ ਗਿਆ ਵਾ, ਇਹ ਚਲੋ ਜਿਹੜਾ ਪੈਸੇ ਦਾ ਘਾਟਾ ਪੰਜਾਬ ਨੂੰ ਉਹ ਤਾਂ ਹੈ ਹੀ ਹੈ, ਲੇਕਿਨ ਤੁਹਾਡਾ ਦਿਵਾਲੀਆਪਨ, ਤੁਹਾਡੀ ਬੈਂਕਰਪਸੀ ਜਿਹੜੀ ਹੈ ਮੈਂਟਲ ਤੌਰ ਤੇ, ਤੁਸੀਂ ਹੁਣ ਮਗਰਲੀਆਂ ਪਾਰਟੀਆਂ ਦੇ ਰਿਕਾਰਡ ਤੋੜਨ ਤੇ ਆਏ ਹੋਏ ਹੋ। ਤੁਸੀਂ ਸਾਰਾ ਅੰਦੋਲਨ ਵਗੈਰਾ ਭੁੱਲ ਗਏ, ਤੁਸੀਂ ਸਾਰੀ ਸਾਦਗੀ ਭੁੱਲ ਗਏ, ਤੁਸੀਂ ਸਾਰਾ ਵੀਆਈਪੀ ਕਲਚਰ ਭੁੱਲ ਗਏ ਕਿ ਅਸੀਂ ਛੱਡਣਾ ਸੀਗਾ। ਜਿਹੜੇ ਕਹਿੰਦੇ ਸੀ ਅਸੀਂ ਤਾਂ ਸਧਾਰਨ ਜੇ ਆਮ ਆਦਮੀ ਸਰਕਾਰੀ ਹੈਲੀਕਾਪਟਰਾਂ ਵਿੱਚ ਕਿਸੇ ਹੋਰ ਸਟੇਟ ਦੇ ਚੀਫ ਮਿਨਿਸਟਰ ਦੇ ਨਾਲ ਉਹ ਕੀ ਕਹਿੰਦੇ ਆ ਪਿਗੀ ਰਾਈਡ ਕਰਕੇ, ਘਨੇੜੀ ਚੜ ਕੇ, ਆਪਣਾ ਪੈਸਾ ਬਚਾ ਕੇ ਸ਼ਾਨੋ ਸ਼ੌਕਤ ਦਿਖਾਉਣ ਵਾਸਤੇ, ਇਹ ਕੋਈ ਆਮ ਆਦਮੀ ਪਾਰਟੀ ਦੀ ਨੇ। ਹੁਣ ਮੇਰੀ ਬੇਨਤੀ ਆ ਕਿ ਜੇ ਤੁਹਾਡੇ 'ਚ ਥੋੜੀ ਰੱਤਾ ਭਰ ਵੀ ਕੋਈ ਨੈਤਿਕਤਾ ਬਚੀ ਹੋਈ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ, ਕੇਜਰੀਵਾਲ ਸਾਹਿਬ, ਸਿਸੋਡੀਆ ਜੀ, ਤੁਸੀਂ ਬੜੇ ਵੱਡੇ ਲੈਕਚਰ ਕਰਦੇ ਹੋ ਉੱਥੇ ਖੜ ਕੇ, ਤੁਹਾਡੀ ਤੁਲਨਾ ਤੁਹਾਡੇ ਅਤੀਸ਼ੀ ਚੀਫ ਮਿਨਿਸਟਰ ਭਗਵਾਨ ਰਾਮ ਤੇ ਲਕਸ਼ਮਣ ਨਾਲ ਕਰਦੇ ਆ, ਤੇ ਇੰਨੀ ਕਿ ਜੇ ਨੈਤਿਕਤਾ ਬਚੀ ਹੋਈ ਆ ਤੇ ਸਾਡੇ ਜਿਹੜਾ ਤੁਸੀਂ ਟੂਰ ਸਰਕਾਰੀ ਹੈਲੀਕਾਪਟਰ ਮਿਸਯੂਜ਼ ਕੀਤਾ ਕੱਲ, ਉਹਦਾ ਜਿੰਨਾ ਪੈਸਾ ਬਣਦਾ ਪਰ ਆਵਰ ਦੇ ਹਿਸਾਬ ਦੇ ਨਾਲ ਉਹ ਪੰਜਾਬ ਦੇ ਖਜ਼ਾਨੇ ਵਿੱਚ ਵਾਪਸ ਜਮ੍ਹਾਂ ਕਰਾਇਆ ਜਾਏ। ਔਰ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਸਾਡੀ ਜਿਹੜਾ ਹੈਲੀਕਾਪਟਰ ਕੋਈ ਟੈਕਸੀ ਹੈ, ਕੀ ਇਹ ਸਾਡਾ ਕੋਈ ਸੇਵਾ ਰੱਖੀ, ਮੁਫਤ ਸੇਵਾ, ਕਿ ਕੇਜਰੀਵਾਲ ਨੂੰ ਚੇਨਈ ਲੈ ਜਾ, ਕੇਜਰੀਵਾਲ ਨੂੰ ਬੈਂਗਲੌਰ ਲੈ ਜਾ, ਕੇਜਰੀਵਾਲ ਨੂੰ ਰਾਏਪੁਰ ਲੈ ਜਾ, ਕੇਜਰੀਵਾਲ ਨੂੰ ਕਿਸੇ ਹੋਰ ਸਟੇਟਸ ਲੈ ਜਾਓ। ਸੰਯੁਕਤ ਕਿਸਾਨ ਮੋਰਚੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਖਿਲਾਫ ਝੋਨੇ ਦੀ ਖਰੀਦ ਅਤੇ ਲਿਫਟਿੰਗ ਪ੍ਰਬੰਧਾਂ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਰੋਸ ਹੈ ਕਿ ਪੰਜਾਬ ਸਰਕਾਰ ਵੱਲੋਂ ਨਾ ਤਾਂ ਝੋਨੇ ਦੀ ਸਹੀ ਖਰੀਦ ਕੀਤੀ ਜਾ ਰਹੀ ਹੈ ਅਤੇ ਜੇਕਰ ਝੋਨੇ ਦੀ ਖਰੀਦ ਕੁਝ ਕੀਤੀ ਜਾ ਰਹੀ ਹੈ ਤਾਂ ਲਿਫਟਿੰਗ ਨਾ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਸੀਐਮ ਦੀ ਰਿਹਾਇਸ਼ ਅੱਗੇ ਧਰਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ ਹੈ, ਜਿਸ ਦਾ ਪੰਜਾਬ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਪ੍ਰਬੰਧਾਂ ਦੇ ਘਟੀਆ ਪ੍ਰਬੰਧਕਾਂ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੋਨਾਂ ਦੀ ਬੇਈਮਾਨੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਇਸ ਦੌਰਾਨ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਐਮਐਲਏ ਅਤੇ ਮੰਤਰੀ ਜੇਕਰ ਕੋਈ ਵੀ ਨੁਮਾਇੰਦਾ ਮੰਡੀਆਂ ਵਿੱਚ ਜਾਵੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਆੜ੍ਹਤੀ ਵੀ ਸਮਰਥਨ ਵਿੱਚ ਹਨ ਅਤੇ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਹੁਣ 18 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਮੰਡੀਆਂ ਵਿੱਚ ਆੜ੍ਹਤੀ ਵੀ ਆਪਣੀਆਂ ਦੁਕਾਨਾਂ ਤੇ ਕਾਲੇ ਝੰਡੇ ਲਗਾਉਣਗੇ। ਉਹਨਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਸੀਐਮ ਦੀ ਰਿਹਾਇਸ਼ ਅੱਗੇ ਧਰਨਾ ਅਣਮਿੱਥੇ ਸਮੇਂ ਲਈ ਲਾਇਆ ਜਾਵੇਗਾ, ਜਿਸ ਵਿੱਚ 1000 ਦੇ ਕਰੀਬ ਕਿਸਾਨ, ਮਜ਼ਦੂਰ, ਆੜ੍ਹਤੀ, ਸ਼ੈਲਰ ਮਾਲਕ ਅਤੇ ਵਪਾਰੀ ਵਰਗ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੋਨਾਂ ਦੀ ਮਿਲੀ ਭੁਗਤ ਔਰ ਬੇਈਮਾਨੀ ਕਾਰਨ 1 ਅਕਤੂਬਰ ਤੋਂ ਜਿਹੜੀ ਸ਼ੁਰੂ ਹੋ ਜਾਣੀ ਚਾਹੀਦੀ ਸੀ ਝੋਨੇ ਦੀ ਖਰੀਦ, ਉਹ ਅੱਜ ਤੱਕ ਹੋ ਨਹੀਂ ਸਕੀ। ਮੰਡੀਆਂ 'ਚ ਕਿਸਾਨ ਰੁਲ ਰਹੇ ਨੇ। ਅਸੀਂ ਜਿੱਥੇ ਉਹਨਾਂ ਦੇ ਇਸ ਰਵੱਈਏ ਦੀ, ਕਿਸਾਨ ਵਿਰੋਧੀ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਉੱਥੇ ਅਸੀਂ ਇਹ ਫੈਸਲਾ ਕੀਤਾ ਹੈ ਵੀ ਅੱਜ ਤੋਂ ਬਾਅਦ ਜਿੱਥੇ ਵੀ ਕੋਈ ਆਮ ਆਦਮੀ ਪਾਰਟੀ ਦਾ ਐਮਐਲਏ ਜਾਂ ਮੰਤਰੀ ਮੰਡੀਆਂ 'ਚ ਜਾਏਗਾ, ਉਹਨੂੰ ਕਾਲੇ ਝੰਡੇ ਦਿਖਾਏ ਜਾਣਗੇ, ਉਹਦਾ ਘਿਰਾਓ ਵੀ ਕੀਤਾ ਜਾਏਗਾ। ਮੰਡੀਆਂ ਵਿੱਚ ਆੜ੍ਹਤੀ ਸਾਰੇ ਪੰਜਾਬ ਵਿੱਚ ਕਾਲੇ ਝੰਡੇ ਲਾਉਣਗੇ। ਬੀਜੇਪੀ ਦਾ ਰਵਨੀਤ ਬਿੱਟੂ ਜਿੱਥੇ ਵੀ ਜਾਏਗਾ, ਉਹਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਏਗਾ। 18 ਅਕਤੂਬਰ ਨੂੰ ਪੰਜਾਬ ਤੋਂ ਘੱਟੋ-ਘੱਟ 1000 ਕਿਸਾਨ ਤੇ ਆੜ੍ਹਤੀ, ਮਜ਼ਦੂਰ ਤੇ ਵਪਾਰੀ, ਰਾਈਸ ਮਿਲਰਸ, ਇਹ ਸਾਰੇ ਘੱਟੋ-ਘੱਟ 1000 ਬੰਦਾ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਗਾ ਪੱਕੇ ਤੌਰ ਤੇ ਜਦੋਂ ਤੱਕ ਖਰੀਦ ਨਹੀਂ ਹੁੰਦੀ ਉਦੋਂ ਤੱਕ ਧਰਨਾ ਦਿੱਤਾ ਜਾਏਗਾ। ਇਹ ਅੱਜ ਦੇ ਅਸੀਂ ਫੈਸਲੇ ਕੀਤੇ ਹੈ। ਯੱਕ ਲਖਤ ਮੰਡੀਆਂ ਦੀ ਪਰਚੇਜ ਜਿਹੜੀ ਹੈ ਉਹ ਅੱਜ ਚਾਲੂ ਹੋ ਸਕਦੀ ਹੈ। ਸਰਕਾਰ ਨੇ ਉਦੋਂ ਸਾਡੇ ਤੋਂ 2 ਦਿਨ ਮੰਗੇ ਸੀ ਕਿ ਅਸੀਂ 2 ਦਿਨਾਂ 'ਚ ਇਸ ਆਫਰ ਦੇ ਉੱਤੇ ਤੁਹਾਨੂੰ ਫੈਸਲਾ ਜਿਹੜਾ ਉਹ ਅੱਜ ਸੁਣਾਵਾਂਗੇ। ਅੱਜ 3 ਵਜੇ ਉਹਨਾਂ ਨੇ ਸਾਨੂੰ ਜਿਹੜਾ ਇਹਦਾ ਸਮਾਂ ਦਿੱਤਾ ਸੀ ਤੇ ਇਹ ਫੈਸਲਾ ਲਾਗੂ ਕੀਤੇ ਬਿਨਾਂ ਨਾ ਕਿਸਾਨ ਦਾ ਭਲਾ ਹੋ ਸਕਦਾ, ਨਾ ਆੜ੍ਹਤੀ ਦਾ ਹੋ ਸਕਦਾ, ਨਾ ਰਾਈਸ ਮਿਲਰ ਦਾ ਹੋ ਸਕਦਾ ਹੈ, ਨਾ ਮਜ਼ਦੂਰਾਂ ਦਾ ਹੋ ਸਕਦਾ, ਨਾ ਪੰਜਾਬ ਦਾ ਹੋ ਸਕਦਾ ਹੈ। ਸੋ ਅਸੀਂ
ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਬਹੁਤ ਇਮਾਨਦਾਰੀ ਨਾਲ ਸ਼ੈਲਰਾਂ ਨੇ ਇਹ ਵਿਸ਼ਵਾਸ ਦਿਵਾਇਆ। ਉਹਨਾਂ ਇਹ ਵੀ ਕਿਹਾ ਕਿ ਤੁਹਾਡੇ ਅਨਾਜ ਦਾ ਅਸੀਂ ਨੁਕਸਾਨ ਨਹੀਂ ਹੋਣ ਦਿੰਦੇ। 4 ਦੁਆਰੀਆਂ ਦੇ ਅੰਦਰ ਜਿੰਨੀਆਂ ਬੋਰੀਆਂ ਲਾਓਗੇ ਗਿਣਤੀ ਨਾਲ ਉਨੀਆਂ ਬੋਰੀਆਂ ਜਦੋਂ ਮਰਜ਼ੀ ਆ ਕੇ ਗਿਣ ਲਿਓ। ਸੋ ਜਿੱਥੋਂ ਤੱਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਕੋਈ ਧਰਨਿਆਂ ਦੀ ਲੋੜ ਨਹੀਂ ਪਏਗੀ, ਕੋਈ ਮੁਜ਼ਾਹਰਿਆਂ ਦੀ ਲੋੜ ਨਹੀਂ ਪਏਗੀ। ਅੱਜ ਮੁੱਖ ਮੰਤਰੀ ਸਾਹਿਬ ਦਿੱਲੀ ਤੋਂ ਆ ਕੇ ਫੈਸਲਾ ਕਰਨ ਕਿ ਜੋ ਸ਼ੈਲਰਾਂ ਵਾਲੇ ਆਪਣੀ ਸਪੇਸ ਦੇਣਗੇ ਕੰਮ ਸ਼ੁਰੂ ਹੋਏਗਾ, ਨਹੀਂ ਤਾਂ ਜੋ ਐਲਾਨ ਕੀਤੇ ਨੇ ਉਸ ਤੋਂ ਵੀ ਆਪਣੇ ਆਪ ਹੀ ਜਿਹੜਾ ਸਾਰਾ ਪੰਜਾਬ ਸੜਕਾਂ ਦੇ ਉੱਤੇ ਆ ਜਾਏਗਾ। ਇੱਕ ਪਾਸੇ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ 700 ਤੋਂ ਵੱਧ ਪਟੀਸ਼ਨਾਂ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਫਦ ਨੇ ਅੱਜ ਰਾਜ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਪੰਚਾਇਤੀ ਚੋਣਾਂ ਨੂੰ 3 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ। ਰਾਜ ਚੋਣ ਕਮਿਸ਼ਨ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਚੋਣਾਂ ਰੱਦ ਕਰਨ ਦੀ ਮੰਗ ਨਹੀਂ ਕਰ ਰਹੇ। ਅਸੀਂ ਪੂਰੀ ਚੋਣ ਪ੍ਰਕਿਰਿਆ ਨੂੰ 3 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਇਲਜ਼ਾਮ ਲਾਇਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਾਲੀ ਬੈਲਟ ਪੇਪਰ ਛਾਪੇ ਹਨ। ਉਹਨਾਂ ਨੇ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਸਮੇਤ ਕਈ ਅਹਿਮ ਮੁੱਦੇ ਚੁੱਕੇ ਹਨ। ਦੱਸ ਦਈਏ ਕਿ ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ। ਇਸ ਵਾਰ ਪਾਰਟੀ ਚੋਣ ਨਿਸ਼ਾਨ ਤੇ ਵੀ ਚੋਣਾਂ ਨਹੀਂ ਹੋ ਰਹੀਆਂ ਹਨ, ਪਰ ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਉਹਨਾਂ ਨਾਲ ਜੁੜੇ ਲੋਕਾਂ ਤੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜ਼ਬਰਦਸਤੀ ਰੱਦ ਕੀਤੀਆਂ ਗਈਆਂ ਹਨ। ਕਿਸੇ ਨੂੰ ਵੀ NOC ਜਾਰੀ ਨਹੀਂ ਕੀਤਾ ਗਿਆ ਹੈ। ਕਾਬਿਲੇ ਗੌਰ ਹੈ ਕਿ ਪੰਜਾਬ ਵਿੱਚ 13,937 ਗ੍ਰਾਮ ਪੰਚਾਇਤਾਂ ਹਨ। 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਕੁੱਲ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ। ਚੋਣਾਂ ਵਿੱਚ 96,000 ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਸਰਕਾਰ ਨੇ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਕਈ ਕਦਮ ਚੁੱਕੇ ਹਨ। ਚੋਣਾਂ ਤੱਕ ਸਾਰੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੋਟਾਂ ਵਾਲੇ ਦਿਨ ਪੂਰੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ। आज जो हमने रिक्वेस्ट की है, मेरी सीनियर लीडरशिप ऊपर है साथ, वो हमने ये बात कही है कि बहुत बड़े पैमाने पर धांधलियां हुई हैं इस सारी पंचायत की इलेक्शन। ना तो स्टाफ आपका ट्रेंड है और इसी की वजह से बहुत सारे लोग जो हैं, और स्पेशली डिप्राइव्ड सेक्शंस, हमारे दलित भाईचारा है, हमारी बैकवर्ड क्लासेस हैं, हमारी बहनें हैं, और जो फॉरवर्ड क्लास भी है उनमें भी बहुत सारे ऐसे लोग हैं जो इकोनॉमिकली बैकवर्ड हैं। बहुत सारे लोग तो ऑनरेबल हाई कोर्ट के अपना ना तो कोई वकील कर सके, ना उनके डोर्स को नॉक कर सके। तो हमने कहा जी तकरीबन 600-700 से ज्यादा ऑनरेबल हाई कोर्ट ने इंटरवीन की है, स्टे कर दिया इलेक्शन। चंद आपने गिद्दड़बाहा ब्लॉक को भी देखा है, जैसे धांधली हुई है, खुद स्टेट इलेक्शन कमीशन ने भी स्टे कर दिया। हमारी मांग ये है, उनसे मैंने गुजारिश की और सारी साथियों ने गुजारिश की है कि आप कम से कम 3 हफ्ते के लिए ये सारा इलेक्शन प्रोसेस जो इसको पोस्टपोन कर दिया। हम कैंसिलेशन, पंचायत की इलेक्शंस की कैंसिलेशन नहीं मांग रहे, हम पोस्टपोनमेंट मांग रहे हैं 3 हफ्ते का, सो दैट इसमें जिन लोगों के सबसे पहले तो नॉमिनेशंस कैंसिल हुए या किसी को NOC नहीं दी गई या रिटर्निंग ऑफिसर्स ने किसी का हक मार दिया, और इसमें हमने बहुत सीरियस डिस्क्रिपेंसीज हैं। एक डिस्क्रिपेंसी बड़ी तो ये है कि जो इन्होंने वोटर लिस्ट उठाई है वो है 1 जनवरी 2023 की, और जो हमारे लोकसभा की इलेक्शंस हुई है वो 1 जनवरी 2024 की। तो इसमें बहुत सारे वोटर्स जिन्होंने पार्लियामेंट में वोट डाली है वो पंचायत इलेक्शंस में उनका वोट ही नहीं। बहुत सारे इसी वजह से ना तो मेंबर पंचायत खड़े हो सके, ना सरपंच खड़े हो सके। नंबर 2, हमने ये बात कही है, हमें ये खदशा है कि जो आपने ये जो बैलेट पेपर है प्रिंट करवाया है, इसका पैरेलल बैलेट पेपर ये आप वाले जो है प्रिंट करा रहे, और फर्जी बैलेट हमें जो इंफॉर्मेशन मिली है, क्योंकि इनको पता है इनके हालात कोई अच्छे नहीं है, सो हर गांव में बूथ वाइज इन्होंने तकरीबन 1000 वोट पर 100 नकली बैलेट पेपर सेम सीरीज का, सरपंच का पिंक कलर का है, पंच का सफेद कलर का है, वो छपा लिए हैं और अपने लोगों को कह दिया कि जब आप अपनी वोट डालने जाओगे 2-2 बैलेट और डालते रहे। एक तो हमने मांग की है होलोग्राम आप लगा दीजिए, या आज ये सारी टेक्नोलॉजी है जिसके साथ ये चोर दरवाजे का जो इनका धंधा ये बंद हो सकता है।
नंबर 2 हमारी मांग है कि वीडियोग्राफी आपने 100 गज तक कल पोलिंग बूथ के बाहर अलाउ की है। अब इलेक्शन कमीशन ने, स्टेट इलेक्शन कमीशन हमें विश्वास दिलाया कि कल की इन्होंने एक चिट्ठी भेज दी है कि जो कैंडिडेट है सरपंची में खड़ा हुआ या उसका इलेक्शन एजेंट है, वो जब गिनती होगी, हमारी गुजारिश है कि जब वोटिंग ओवर हो जाएगी 4 बजे, उसके बाद अंदर इलेक्शन की काउंटिंग वहां होगी और काउंटिंग में धांधली होने का बहुत ज्यादा खदशा है हमें सारी ऑपोजिशन पार्टी। तो हमारी रिक्वेस्ट मानी है, मगर ये नहीं मुझे पता स्टेट इलेक्शन कमिश्नर की डिस्ट्रिक्ट एडमिनिस्ट्रेशन कितना मानेगी, क्यों बहुत सारी इनकी आगे की चिट्ठियां जो लेटर एंड स्पिरिट में वहां जो इनके हुक्म है उनकी पालना नहीं। तो इन्होंने ये बात हमें तस्लीम की और ये कहा है कि अगर कोई वोटर लिस्ट जो वहां कैंडिडेट है वो गिनती में अपने कैमरे के साथ उस सारी प्रोसेस को ऑन कैमरा लेना चाहेगा, हम अलाउ करेंगे। अगर कैंडिडेट नहीं है तो उसका इलेक्शन एजेंट कर सकता है। सो ये सारी बातें हमने इनके सामने रखी है। हमने मांग की है कि 3 हफ्ते आप पोस्टपोन कर दीजिए, उसमें जितने लोगों का हक मारा गया सभी को हक। ਪੰਜਾਬ ਦੀਆਂ ਪੰਚਾਇਤੀ ਚੋਣਾਂ ਤੋਂ ਬਾਅਦ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਮਾਮਲਾ ਵੀ ਭਖਦਾ ਨਜ਼ਰ ਆ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਚੋਣਾਂ ਨਾ ਕਰਵਾਏ ਜਾਣ ਦੇ ਖਿਲਾਫ ਦਾਖਲ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹਾਈ ਕੋਰਟ ਨੇ ਮਾਮਲੇ ਵਿੱਚ ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਹੁਣ ਤੱਕ ਚੋਣਾਂ ਨਾ ਕਰਵਾਉਣ ਲਈ ਤਿੱਖੀ ਝਾੜ ਪਾਈ। ਹਾਈ ਕੋਰਟ ਨੇ ਅੱਜ ਫੈਸਲਾ ਸੁਰੱਖਿਅਤ ਰੱਖਦਿਆਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ 1 ਸਾਲ ਤੋਂ ਬਾਅਦ ਸਮਾਂ ਬੀਤ ਗਿਆ ਹੈ, ਚੋਣਾਂ ਕਿਉਂ ਨਹੀਂ ਕਰਵਾਈਆਂ ਗਈਆਂ। ਹਾਲਾਂਕਿ ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਉਹਨਾਂ ਨੂੰ ਮਾਰਚ ਤੱਕ ਦਾ ਸਮਾਂ ਦਿੱਤਾ ਜਾਵੇ। ਇਸ ਤੇ ਹਾਈ ਕੋਰਟ ਨੇ ਪੁੱਛਿਆ ਹੈ ਕਿ ਦਸੰਬਰ ਦੇ ਅੰਤ ਤੱਕ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਸਕਦੀਆਂ। ਆਖਰਕਾਰ ਇੱਕ ਸੰਖੇਪ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਤੇ ਜਲਦ ਹੀ ਹਾਈ ਕੋਰਟ ਆਪਣਾ ਫੈਸਲਾ ਸੁਣਾਏਗਾ ਕਿ ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਕਦੋਂ ਹੋਣਗੀਆਂ। ਦੱਸ ਦਈਏ ਕਿ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ 2 ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਅੱਜ ਜੰਮੂ ਕਸ਼ਮੀਰ 'ਚੋਂ ਰਾਸ਼ਟਰਪਤੀ ਰਾਜ ਹਟਾ ਦਿੱਤਾ ਹੈ। ਇਸ ਸੰਬੰਧੀ ਅਧਿਕਾਰਤ ਹੁਕਮ ਜਾਰੀ ਹੋਣ ਮਗਰੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਗਿਆ ਹੈ। ਸੂਬੇ ਦੀ 90 ਮੈਂਬਰੀ ਅਸੈਂਬਲੀ ਲਈ ਹੋਈਆਂ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ ਨੇ 42 ਸੀਟਾਂ ਤੇ ਕਾਂਗਰਸ ਨੇ 6 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ। ਇੱਕ ਸੀਟ ਸੀਪੀਆਈ ਨੂੰ ਮਿਲੀ ਸੀ। ਭਾਜਪਾ ਜੰਮੂ ਡਿਵੀਜ਼ਨ ਦੀਆਂ 29 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਸੀ। ਨੈਸ਼ਨਲ ਕਾਨਫਰੰਸ ਆਗੂ ਅਮਰ ਅਬਦੁੱਲਾ ਨੇ ਲੰਘੇ ਦਿਨੀ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਹਿਜ਼ਬੁੱਲਾ ਵੱਲੋਂ ਇਜ਼ਰਾਈਲ ਦੇ ਕੇਂਦਰੀ ਖੇਤਰ ਵਿੱਚ ਇੱਕ ਫੌਜੀ ਟਿਕਾਣੇ ਉੱਤੇ ਕੀਤੇ ਗਏ ਡਰੋਨ ਹਮਲੇ ਵਿੱਚ ਇਜ਼ਰਾਈਲ ਦੇ 4 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ। ਇਹ ਪੁਸ਼ਟੀ ਇਜ਼ਰਾਈਲ ਵੱਲੋਂ ਕੀਤੀ ਗਈ ਹੈ। ਹਮਲੇ ਵਿੱਚ 7 ਜਵਾਨਾਂ ਸਣੇ 61 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਇਜ਼ਰਾਈਲ ਨੇ ਇਸ ਨੂੰ ਆਪਣੀ ਫੌਜ ਵੱਲੋਂ ਲਿਬਨਾਨ ਵਿੱਚ ਕਰੀਬ 2 ਹਫ਼ਤੇ ਪਹਿਲਾਂ ਸ਼ੁਰੂ ਕੀਤੀ ਗਈ ਜ਼ਮੀਨੀ ਜੰਗ ਤੋਂ ਬਾਅਦ ਹਿਜ਼ਬੁੱਲਾ ਦਾ ਇਜ਼ਰਾਈਲ ਉੱਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਕਰਾਰ ਦਿੱਤਾ ਹੈ। ਲਿਬਨਾਨ ਆਧਾਰਿਤ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਬਿਨਯਾਮਿਨਾ ਸ਼ਹਿਰ ਵਿੱਚ ਐਤਵਾਰ ਰਾਤ ਕੀਤੇ ਗਏ ਇਸ ਹਮਲੇ ਨੂੰ ਇਜ਼ਰਾਈਲ ਵੱਲੋਂ ਬੈਰੂਤ ਉੱਤੇ ਬੀਤੇ ਵੀਰਵਾਰ ਕੀਤੇ ਗਏ ਹਵਾਈ ਹਮਲੇ ਦਾ ਬਦਲਾ ਕਰਾਰ ਦਿੱਤਾ ਹੈ, ਜਿਸ ਵਿੱਚ 22 ਵਿਅਕਤੀ ਮਾਰੇ ਗਏ ਸਨ। ਹਿਜ਼ਬੁੱਲਾ ਨੇ ਨਾਲ ਹੀ ਕਿਹਾ ਕਿ ਉਸਨੇ ਆਪਣੇ ਵੱਡੀ ਗਿਣਤੀ ਡਰੋਨਾਂ ਰਾਹੀਂ ਇਜ਼ਰਾਈਲ ਉੱਤੇ ਹਮਲਾ ਕਰਨ ਲਈ ਉਸਦੇ ਹਵਾਈ ਸੁਰੱਖਿਆ ਸਿਸਟਮ ਨੂੰ ਝਕਾਨੀ ਦੇਣ ਵਾਸਤੇ ਇਜ਼ਰਾਈਲ ਦੀ ਅਤਿਆਧੁਨਿਕ ਗੋਲਾਨੀ ਬ੍ਰਿਗੇਡ ਨੂੰ ਵੀ ਦਰਜਨਾਂ ਮਿਸਾਈਲਾਂ ਰਾਹੀਂ ਨਿਸ਼ਾਨਾ ਬਣਾਇਆ। ਇਜ਼ਰਾਈਲ ਦੀ ਕੌਮੀ ਬਚਾਅ ਸਰਵਿਸ ਨੇ ਕਿਹਾ ਕਿ ਹਮਲੇ ਵਿੱਚ 61 ਵਿਅਕਤੀ ਜ਼ਖਮੀ ਹੋਏ ਹਨ। ਗੌਰਤਲਬ ਹੈ ਕਿ ਇਜ਼ਰਾਈਲ ਦੀ ਆਧੁਨਿਕ ਹਵਾਈ ਸੁਰੱਖਿਆ ਪ੍ਰਣਾਲੀ ਦੇ ਚੱਲਦਿਆਂ ਹਮਲਾਵਰ ਡਰੋਨਾਂ ਤੇ ਮਿਸਾਈਲਾਂ ਰਾਹੀਂ ਫੌਜੀਆਂ ਜਾਂ ਆਮ ਲੋਕਾਂ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਇਹ ਘਟਨਾ ਬਹੁਤ ਹੈਰਾਨ ਕਰਨ ਵਾਲੀ ਹੈ। ਇਸ ਦੌਰਾਨ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਐਤਵਾਰ ਰਾਤ ਕੀਤੇ ਗਏ ਹਵਾਈ ਹਮਲਿਆਂ ਵਿੱਚ 20 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ, ਜਿਨ੍ਹਾਂ ਵਿੱਚ ਇੱਕ ਸਕੂਲ ਵਿੱਚ ਸ਼ਰਨ ਲੈ ਰਹੇ ਕੁਝ ਬੱਚੇ ਵੀ ਸ਼ਾਮਿਲ ਹਨ। ਨੁਸੀਰਤ ਵਿੱਚ ਸਥਿਤ ਇੱਕ ਸਕੂਲ ਵਿੱਚ ਜੰਗ ਕਾਰਨ ਬੇਘਰ ਹੋਏ ਕੁਝ ਲੋਕ ਰੁਕੇ ਹੋਏ ਸਨ, ਜਿਹੜੇ ਹਮਲੇ ਦਾ ਸ਼ਿਕਾਰ ਹੋ ਗਏ।